ਅੱਜ ਸੁਣਾ ਰਹੇ ਹਾਂ ਜਿਸ ਪਿੰਡ ਦੀ ਕਹਾਣੀ, ਉਹਦਾ ਨਾਮ ਹੈ ਮਾਟਨਪੁਰ। ਮਾਟਨਪੁਰ ਜਿਹਦੇ ਵਿੱਚ ਅਕਸਰੀਅਤ ਉਹਨਾਂ ਲੋਕਾਂ ਦੀ ਹੈ ਜਿਨ੍ਹਾਂ ਨੂੰ ਪਾਕਿਸਤਾਨ 'ਚ ਅਕਲੀਅਤ ਆਖਿਆ ਜਾਂਦਾ ਹੈ। ਯਾਨੀ ਕਿ ਇਸ ਪਿੰਡ ਦੇ ਵਿੱਚ ਸਭ ਤੋਂ ਬਹੁਤੇ ਜਿਹੜੇ ਘਰ ਨੇ ਉਹ ਕ੍ਰਿਸਚਨ ਕਮਿਊਨਿਟੀ ਦੇ ਨੇ। ਯਾਨੀ ਕਿ 522 ਘਰਾਂ ਤੇ ਮੁਸ਼ਤਮਿਲ ਇਹ ਪੂਰਾ ਪਿੰਡ ਆਪਣੇ ਅੰਦਰ ਕੀ ਰੱਖਦਾ ਹੈ, ਇਹ ਤੁਹਾਨੂੰ ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਵਿਖਾਵਾਂਗੇ। ਉਸ ਤੋਂ ਇਲਾਵਾ ਮਾਟਨਪੁਰ ਦੀ ਹਿਸਟਰੀ ਕੀ ਹੈ, ਮਾਟਨਪੁਰ ਦੇ ਲੋਕ ਕੀ ਕਰਦੇ ਨੇ, ਮਾਟਨਪੁਰ ਦੇ ਵਿੱਚ ਹੋਰ ਕੀ ਹੈ, ਮਾਟਨਪੁਰ 'ਚ ਸਕੂਲ ਕਿੰਨੇ ਨੇ, ਕਾਲਜਸ ਕਿੰਨੇ ਨੇ, ਇਸ ਪਿੰਡ ਦੇ ਵਿੱਚ ਕਿਹੜਾ ਕੰਮ ਹੋ ਗਿਆ ਹੈ, ਇਸ ਪਿੰਡ ਦੇ ਵਿੱਚ ਲੋਕੀ ਕਿਹੜਾ ਕੰਮ ਕਰਕੇ ਆਪਣੀ ਜ਼ਿੰਦਗੀ ਦਾ ਗੁਜ਼ਾਰਾ ਕਰਦੇ ਨੇ। ਇਸ ਤੋਂ ਇਲਾਵਾ ਇਸ ਪਿੰਡ ਦੇ ਵਿੱਚ ਬੱਚੇ ਜਿਹੜੇ ਨੇ ਉਹ ਕੀ ਕਰਦੇ ਨੇ, ਇਸ ਪਿੰਡ ਦੇ ਵਿੱਚ ਹੋਰ ਕਿਹੜੀਆਂ ਸੁਗਾਤਾਂ ਨੇ ਜਿਨ੍ਹਾਂ ਸੁਗਾਤਾਂ ਦੀ ਵਜ੍ਹਾ ਤੋਂ ਇਹ ਪਿੰਡ ਜਿਹੜਾ ਹੈ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੈ। ਇਸ ਪਿੰਡ ਦਾ ਸਭ ਤੋਂ ਖੂਬਸੂਰਤ ਤੇ ਵਧੀਆ ਚਰਚ ਜਿਹਦਾ ਨਾਮ ਹੈ ਮਾਰਟਨ ਸੈਮੂਅਲ ਚਰਚ, ਉਹ ਵੀ ਤੁਹਾਨੂੰ ਵਿਖਾਉਣਾ ਹੈ। ਉਸ ਤੋਂ ਇਲਾਵਾ ਇਸ ਪਿੰਡ ਦੀ ਸਭ ਤੋਂ ਵੱਡੀ ਸੌਗਾਤ ਜਿਹੜੀ ਹੈ, ਜਿਹਨੂੰ ਕਹਿੰਦੇ ਨੇ ਕਿ ਸਾਗ ਤੇ ਮੱਖਣ, ਜਿਹੜਾ ਪੂਰੀ ਦੁਨੀਆ ਦੇ ਵਿੱਚ ਓਵਰਸੀਜ਼ ਪਾਕਿਸਤਾਨੀ ਜਿਹੜੇ ਨੇ ਉਹ ਵੀ ਇਹਦਾ ਆਨੰਦ ਲੈਂਦੇ ਨੇ, ਇਹਦਾ ਮਜ਼ਾ ਲੈਂਦੇ ਨੇ। ਅੱਜ ਦੇ ਪ੍ਰੋਗਰਾਮ 'ਚ ਤੁਹਾਨੂੰ ਵਿਖਾਉਂਦੇ ਹਾਂ, ਸਾਡੇ ਨਾਲ ਜੁੜੋ। ਰੇਸ਼ਮੀ ਬਾਵਾ ਫੁੱਲ ਡੋਰੀਆਂ ਵੇ, ਮਾਈਆਂ ਉਂਬਰਾਂ ਲੈ ਲੋਰੀਆਂ ਵੇ, ਵੱਡੀਆਂ ਉਂਬਰਾਂ ਲੈ ਲੋਰੀਆਂ ਵੇ। ਇਹ ਵੇ ਮਾਟਨਪੁਰ, ਜਿਹਦਾ ਇਤਿਹਾਸ ਸੈਮੂਅਲ ਮਾਰਟਨ ਬਰਕ ਨਾਲ ਜੋੜਿਆ ਜਾਂਦਾ ਹੈ। ਸੈਮੂਅਲ ਮਾਰਟਨ ਪਾਕਿਸਤਾਨੀ ਸਫਾਰਤਕਾਰ, ਰਾਈਟਰ ਤੇ ਪ੍ਰੋਫੈਸਰ ਸਨ। ਉਹ 15 ਅਗਸਤ 1947 ਤੱਕ ਇੰਡੀਅਨ ਸਿਵਲ ਸਰਵਿਸ ਦੇ ਰੁਕਨ ਵੀ ਰਹੇ। ਮਾਟਨਪੁਰ ਦੀ ਖਾਸੀਅਤ ਇਹ ਵੇ ਕਿ ਇਸ ਪਿੰਡ ਨੂੰ ਕੋਈ ਵੀ ਛੱਡ ਕੇ ਨਹੀਂ ਗਿਆ। ਨਸਲ ਦਰ ਨਸਲ ਇੱਥੇ ਉਹੀ ਲੋਕ ਆਬਾਦ ਨੇ ਜਿਨ੍ਹਾਂ ਵਾਸਤੇ ਮਾਟਨਪੁਰ ਬਣਾਇਆ ਗਿਆ ਸੀ। 522 ਖਾਨਦਾਨਾਂ ਦੇ ਲੋਕ ਮੁਹੱਬਤ, ਖਲੂਸ ਤੇ ਅਪਨਾਈਅਤ ਨਾਲ ਇੱਥੇ ਰਹਿੰਦੇ ਨੇ। ਇਸ ਪਿੰਡ ਦੇ ਵਿੱਚ 2 ਘਰ ਮੁਸਲਮਾਨਾਂ ਦੇ ਵੀ ਨੇ, ਪਰ ਮੁਹੱਬਤ ਦਾ ਜਜ਼ਬਾ ਇੰਨਾ ਅਫਜ਼ਲ ਹੈ ਕਿ ਮਜ਼ਹਬ ਦੀ ਦੀਵਾਰ ਛੋਟੀ ਪੈ ਜਾਂਦੀ ਹੈ। ਮਾਟਨਪੁਰ ਦੇ ਚਰਚ ਦੀ ਖੂਬਸੂਰਤੀ ਪੂਰੀ ਦੁਨੀਆ 'ਚ ਮਸ਼ਹੂਰ ਹੈ। ਸੈਮੂਅਲ ਮਾਰਟਨ ਬਰਕ ਦੇ ਨਾਮ ਤੋਂ ਮੌਜੂਦ ਇਹ ਚਰਚ ਸਾਰੀ ਦੁਨੀਆ 'ਚ ਲੋਕਾਂ ਦੀ ਤਵੱਜਾ ਦਾ ਮਰਕਜ਼ ਹੈ। ਇਸ ਤੋਂ ਇਲਾਵਾ ਇਸ ਪਿੰਡ 'ਚ ਇੱਕ ਸਕੂਲ ਵੀ ਹੈ ਜਿਹੜਾ ਮਾਡਰਨ ਤਾਲੀਮ ਪਿੰਡ ਦੇ ਬੱਚਿਆਂ ਨੂੰ ਦੇ ਰਿਹਾ ਹੈ। ਪਿੰਡ ਦੇ ਲੋਕ ਮਿਹਨਤ, ਮਜ਼ਦੂਰੀ, ਵਾਈ ਬੀਜੀ ਤੇ ਸਰਕਾਰੀ ਨੌਕਰੀ ਕਰਦੇ ਨੇ। ਮਾਟਨਪੁਰ ਪੁਰਸਕੂਨ ਤੇ ਮੁਹੱਬਤ ਦਾ ਗਹਿਵਾਰਾ ਹੈ। ਜੀ ਮੇਰਾ ਨਾਮ ਜ਼ਹੀਰ ਕੈਸਰ ਹੈ ਤੇ ਮੈਂ ਮਾਟਨਪੁਰ ਤੋਂ ਬਿਲੋਂਗ ਕਰਨਾ ਵਾ। ਆਰਤੀ ਫੈਮਿਲੀ ਦੇ ਵਿੱਚ ਸ਼ਾਮਲ, ਆਰਤੀ ਦਾ ਮੈਂ ਪੋਤਰਾ। ਤੇ ਇਸ ਪਿੰਡ ਵਾਲਿਆਂ ਨੇ ਬੜੀ ਮੈਨੂੰ ਇੱਜ਼ਤ ਦਿੱਤੀ ਹੈ। ਮੈਂ ਇਸ ਟਾਈਮ ਸਰਬਰਾਹ ਨੰਬਰਦਾਰ ਹਾਂ ਮਾਟਨਪੁਰ ਦਾ। ਮੇਰੇ ਵੱਡੇ ਭਾਈ ਜਿਹੜੇ ਮੋਹਸਨ, ਜਿਨ੍ਹਾਂ ਦਾ ਮੈਂ ਪਹਿਲਾਂ ਵੀ ਤੁਹਾਨੂੰ ਤਾਰਫ ਕਰਾ ਚੁੱਕਿਆ ਵਾ, ਤਾਰਸੀ ਕੈਸਰ MNA ਸਾਹਿਬ, ਉਹ ਪਿੰਡ ਦੇ ਨੰਬਰਦਾਰ ਵੀ ਨੇ, MNA ਵੀ ਨੇ ਸਾਬਕਾ, ਤੇ ਉਹਨਾਂ ਨੇ ਮੈਨੂੰ ਪਿੰਡ ਦੀ ਸਰਬਰਾਹੀ ਨੰਬਰਦਾਰੀ ਦਿੱਤੀ ਹੈ। ਸਭ ਤੋਂ ਪਹਿਲਾਂ ਸਾਰੇ ਦੇਖਣ ਵਾਲੇ ਭਰਾਵਾਂ ਨੂੰ, ਦੋਸਤਾਂ ਨੂੰ ਅਸਲਾਮ ਵਾਲੇਕਮ। ਮੁਹਤਰਮ, ਇਹ ਪਿੰਡ ਦਾ ਨਾਮ ਮਾਟਨਪੁਰ ਹੈ, ਜ਼ਿਲ੍ਹੇ ਦਾ ਨਾਮ ਨਨਕਾਣਾ ਸਾਹਿਬ ਹੈ, ਤਹਿਸੀਲ ਵੀ ਨਨਕਾਣਾ ਸਾਹਿਬ ਹੈ, ਤੇ ਨਨਕਾਣੇ ਤੋਂ 9 ਕਿਲੋਮੀਟਰ ਦੂਰ ਸਾਡਾ ਪਿੰਡ ਹੈ। ਇਹ ਬਾਬੇ ਗੁਰੂ ਨਾਨਕ ਦੀ ਧਰਤੀ, ਬਾਬੇ ਗੁਰੂ ਨਾਨਕ ਸਾਹਿਬ ਦੇ ਆਪਣਾ ਗੁਰਦੁਆਰੇ ਤੋਂ 9 ਕਿਲੋਮੀਟਰ ਦੂਰ ਹੈ।
ਮਾਟਨਪੁਰ ਦੇ ਪਿੰਡ ਦੀ ਇੱਕ ਹੋਰ ਹੈਰਤ ਅੰਗੇਜ਼ ਤੇ ਅਨੋਖੀ ਗੱਲ ਇਹ ਵੇ ਕਿ ਇਸ ਪਿੰਡ ਦੇ ਵਿੱਚ ਨਾ ਸਿਰਫ ਲੋਕਾਂ ਦਾ ਪਿਆਰ ਮੁਹੱਬਤ ਜ਼ਿੰਦਾ ਰਹਿਣ ਤੱਕ ਮੌਜੂਦ ਹੈ ਬਲਕਿ ਮਰਨ ਤੋਂ ਬਾਅਦ ਵੀ ਮੌਜੂਦ ਹੈ। ਮਾਟਨਪੁਰ ਦੇ ਵਿੱਚ ਸਾਂਝਾ ਕਬਰਸਤਾਨ ਹੈ, ਮੁਸਲਿਮ ਤੇ ਕ੍ਰਿਸਚੀਅਨ ਕਮਿਊਨਿਟੀ ਦਾ ਸਾਂਝਾ ਕਬਰਸਤਾਨ। ਇਸ ਪਿੰਡ ਦੀ ਹਿਸਟਰੀ ਜਨਾਬ, ਇਹ ਅੰਗਰੇਜ਼ ਸਾਹਿਬ ਸਨ ਮਾਰਟਨ ਸਾਹਿਬ, ਡਾਕਟਰ ਸੈਮੂਅਲ ਮਾਰਟਨ ਸਾਹਿਬ, ਇਹ 1898 ਦੇ ਵਿੱਚ ਵਜੂਦ 'ਚ ਆਇਆ। ਇਹਨੂੰ 125 ਸਾਲ ਹੋ ਗਏ ਬਣੇ ਨੂੰ ਤੇ 371 ਚੱਕ ਨੰਬਰ 371 ਮਾਟਨਪੁਰ ਇਹਦਾ ਨਾਂ ਹੈ ਤੇ 60 ਮਰਬਿਆਂ ਦਾ ਇਹ ਪਿੰਡ ਹੈ ਜਨਾਬ। ਇਹ ਜਨਾਬ ਜਦੋਂ 1898 ਦੇ ਵਿੱਚ ਡਾਕਟਰ ਸੈਮੂਅਲ ਮਾਰਟਨ ਸਾਹਿਬ ਨੇ ਇਹ ਪਿੰਡ ਆਬਾਦ ਕੀਤਾ ਸੀ ਤੇ 70 ਫੈਮਲੀਆਂ ਉਹ ਸਿਆਲਕੋਟ, ਗੁਰਦਾਸਪੁਰ, ਇੰਡੀਆ ਤੋਂ, ਸਿਆਲਕੋਟ ਤੋਂ, ਹੋਰ ਦੀਗਰ ਸ਼ਹਿਰਾਂ ਤੋਂ ਲੈ ਕੇ ਇੱਥੇ ਆਏ ਸਨ ਤੇ ਪਿੰਡ ਨੂੰ ਆਬਾਦ ਕੀਤਾ ਸੀ। ਤੇ ਉਸ ਟਾਈਮ ਸਾਡੇ ਮੁਸਲਿਮ ਭਾਈ ਵੀ 2 ਘਰ ਹੈ ਨੇ ਇੱਥੇ ਪਿੰਡ ਦੇ ਵਿੱਚ, ਜ਼ਿਆਦਾ ਨਹੀਂ ਹੈ। ਟੋਟਲ ਕ੍ਰਿਸਚਨ ਆਬਾਦੀ 2 ਘਰ ਮੁਸਲਿਮ ਕਮਿਊਨਿਟੀ ਤੋਂ ਬਿਲੋਂਗ ਕਰਦੇ ਨੇ, ਤਲਕ ਰੱਖਦੇ ਨੇ ਤੇ 60 ਮਰਬਿਆਂ ਦਾ ਇਹ ਪਿੰਡ ਹੈ। ਇਹ ਜਨਾਬ ਸਾਡੇ ਪਿੰਡ ਦੇ ਵਿੱਚ 550 ਘਰ ਨੇ ਇਸ ਟਾਈਮ, ਠੀਕ ਹੈ ਜੀ, ਤੇ 10,500 ਤੋਂ ਉੱਤੇ ਇਸ ਟਾਈਮ ਆਬਾਦੀ ਹੈ। ਸਾਡਾ ਪੇਸ਼ਾ ਜਿਹੜਾ ਜ਼ਿਆਦਾਤਰ 70% ਲੋਕ ਜ਼ਰਾਅਤ ਨਾਲ ਨੇ, 30% ਜੋ ਸਰਕਾਰੀ ਮੁਲਾਜ਼ਮ ਨੇ ਤੇ ਹੋਰ ਦੀਗਰ ਯਾਨੀ ਕਿ ਕਾਰੋਬਾਰ ਦੇ ਵਿੱਚ ਮੁਸਲਕ ਨੇ। ਇਹ ਗੱਲ ਸੁਣਦਿਆਂ ਹੋਇਆ ਇਸ ਲਈ ਹੈਰਾਨੀ ਹੋ ਰਹੀ ਹੈ ਕਿ ਅੱਜ ਦੇ ਦੌਰ ਦੇ ਵਿੱਚ ਜਦੋਂ ਇੱਕ ਛੱਤ ਥੱਲੇ ਤੇ ਇੱਕ ਘਰ ਦੇ ਥੱਲੇ 2 ਭਾਈਆਂ ਦੀ ਨਿਭਾਉਂਦੀ ਹੋਵੇ, ਉੱਥੇ 2 ਮਜ਼ਹਬਾਂ ਦੀ, 2 ਵੱਡੇ ਮਜ਼ਹਬਾਂ ਦੀ ਆਪਸ ਦੇ ਵਿੱਚ ਇੰਨੀ ਮੁਹੱਬਤ ਤੇ ਖਲੂਸ ਹੋਵੇ ਕਿ ਉਹਨਾਂ ਦਾ ਕਬਰਸਤਾਨ ਵੀ ਜਿਹੜਾ ਹੈ ਉਹ ਸਾਂਝਾ ਹੋ ਜਾਏ। ਸਾਂਝਾ ਕਬਰਸਤਾਨ ਹੈ ਮਾਟਨਪੁਰ ਦਾ ਤੇ ਮਾਟਨਪੁਰ ਦੀ ਇਹ ਸਭ ਤੋਂ ਵੱਡੀ ਖਸੂਸੀਅਤ ਹੈ ਕਿ ਉਹ ਨਾ ਸਿਰਫ ਮੁਹੱਬਤ ਤੇ ਪਿਆਰ ਜਿਉਂਦੇ ਜੀ ਰੱਖਦੇ ਨੇ ਬਲਕਿ ਮਰਨ ਤੋਂ ਬਾਅਦ ਵੀ ਇਸ ਕਬਰਸਤਾਨ ਦੇ ਵਿੱਚ ਨਾ ਸਿਰਫ ਈਸਾਈ ਕਮਿਊਨਿਟੀ ਦੀਆਂ ਕਬਰਾਂ ਮੌਜੂਦ ਨੇ ਬਲਕਿ ਇਸ ਕਬਰਸਤਾਨ ਦੇ ਵਿੱਚ ਮੁਸਲਿਮ ਕਬਰਾਂ ਵੀ ਮੌਜੂਦ ਨੇ, ਮੁਸਲਿਮ ਖਾਨਦਾਨ ਦੀਆਂ ਕਬਰਾਂ ਵੀ ਮੌਜੂਦ ਨੇ। ਇਹ ਸਭ ਤੋਂ ਵੱਡੀ ਹੈਰਤ ਅੰਗੇਜ਼ ਤੇ ਅਨੋਖੀ ਗੱਲ ਹੈ। ਮਾਟਨਪੁਰ ਦੇ ਪਿੰਡ ਦੇ ਵਿੱਚ ਹੋਰ ਕੀ ਹੈ ਤੁਹਾਨੂੰ ਵਿਖਾਉਂਦੇ ਰਹਾਂਗੇ। ਜੀ ਇਹ ਪੁਰਾਣੀਆਂ ਫੈਮਲੀਆਂ ਨੇ, ਤੀਜੀ ਪੀੜ੍ਹੀ ਸਾਡੀ ਇੱਥੇ, ਤੀਜੀ ਨਸਲ ਹੈ। ਸਾਡੇ ਪਿਓ ਦਾਦੇ ਤੋਂ ਬਾਅਦ ਇਹ ਸਾਡੀ ਤੀਜੀ ਪੀੜ੍ਹੀ ਹੈ ਜਿਹੜੀ ਇੱਥੇ ਰਹਿੰਦੀ ਪਈ ਹੈ, ਠੀਕ ਹੈ ਜੀ। ਤੇ ਇਹ ਤੀਸਰੀ ਨਸਲ ਹੈ ਜਿਹੜੇ ਕਿ ਅਸੀਂ ਇੱਥੇ ਰਿਹਾਇਸ਼ ਪਜ਼ੀਰ ਹਾਂ। ਉਸ ਤੋਂ ਇਲਾਵਾ ਹੋਰ ਦੂਜੇ ਇਲਾਕਿਆਂ 'ਚੋਂ ਹੁਣ ਵੀ ਲੋਕੀ ਆ ਰਹੇ ਨੇ ਤਾਂ ਕਿ ਸਾਡੇ ਪਿੰਡ ਦਾ ਮਾਹੌਲ ਬੜਾ ਅੱਛਾ ਹੈ। ਦੋਵਾਂ ਪਿੰਡਾਂ ਦੇ ਲੋਕ ਜਿਹੜੇ ਨੇ ਯੰਗਸਟਰਾਬਾਦ ਤੇ ਮਾਟਨਾਪੁਰ, ਇਹ ਪਹਿਲਾਂ ਯੰਗਸਟਰਾਬਾਦ ਆਉਂਦਾ ਫਿਰ ਮਾਟਨਾਪੁਰ ਹੁੰਦਾ ਹੈ। ਤੇ ਯੰਗਸਟਰਾਬਾਦ ਦੇ ਵਿੱਚ ਅੱਧੇ ਲੋਕ ਮੁਸਲਿਮ ਕਮਿਊਨਿਟੀ ਤੋਂ ਬਿਲੋਂਗ ਕਰਦੇ ਨੇ, ਅੱਧੇ ਕ੍ਰਿਸਚਨ ਨੇ। ਤੇ ਲੇਕਿਨ ਸਾਡੇ ਇੱਥੇ ਕਦੀ ਇਸ ਤਰ੍ਹਾਂ ਮਜ਼ਹਬੀ ਤਾਸਬ ਨਹੀਂ ਪੈਦਾ ਹੋਇਆ ਤੇ ਅਸੀਂ 125 ਸਾਲਾਂ ਤੋਂ ਇੰਝ ਹੀ ਰਹਿ ਰਹੇ ਜਿਵੇਂ ਭੈਣ ਭਰਾ ਇੱਕ ਖਾਨਦਾਨ ਦੀ ਤਰ੍ਹਾਂ ਰਹਿ ਰਹੇ ਹਾਂ। ਸਾਡੇ ਜਿਹੜੇ ਕਬਰਸਤਾਨ ਨੇ ਉਹ ਵੀ ਸਾਂਝੇ ਨੇ, ਠੀਕ ਹੈ। ਜਦ ਕਿ 559 ਸਾਡੇ ਨਾਲ ਹੀ ਮੁਸਲਿਮ ਪਿੰਡ ਹੈ ਤੇ ਸਾਡਾ ਤੇ ਉਹਨਾਂ ਦਾ ਕਬਰਸਤਾਨ ਬਿਲਕੁਲ ਇਕੱਠਾ ਹੀ, ਹਾਂਜੀ, ਤੇ ਪਿਓ ਦਾਦੇ ਤੋਂ ਹੈ, ਹਾਂਜੀ। ਜਿਹੜੀ ਤਲੀਮ ਹੈ ਸਾਡੀ ਉਹ ਵੀ ਇੱਥੋਂ ਜਿਹੜਾ ਸਕੂਲ ਹੈ ਬॉयਜ਼ ਸਕੂਲ, ਠੀਕ ਹੈ ਜੀ, ਉਹ ਵੀ ਆਪਣਾ ਦੂਜੇ ਪਿੰਡਾਂ ਤੋਂ ਲੋਕ ਇੱਥੇ ਪੜ੍ਹਨ ਆਉਂਦੇ ਨੇ ਤੇ ਬੜਾ ਅੱਛਾ ਮਾਹੌਲ ਹੈ। ਯਾਨੀ ਕਿ ਐਜੂਕੇਸ਼ਨ, ਜਿੰਨੀ ਵੀ ਐਜੂਕੇਸ਼ਨ ਅਗਰ ਵੇਖੀ ਜਾਏ ਆਲੇ ਦੁਆਲੇ ਦੇ ਜਿੰਨੇ ਵੀ ਪਿੰਡ ਨੇ, ਤਕਰੀਬਨ 40-45 ਪਿੰਡਾਂ ਦੇ ਜਿਹੜੇ ਬੱਚੇ ਨੇ ਉਹ ਇੱਥੇ ਇਸ ਮਾਟਨਪੁਰ ਪਿੰਡ ਤੋਂ ਤਾਲੀਮ ਹਾਸਲ ਕਰਨ ਆਉਂਦੇ ਰਹੇ ਹੁਣ ਵੀ, ਜਦਕਿ ਹਾਲੇ ਤੱਕ ਇਸ ਤਰ੍ਹਾਂ ਹੀ ਹੈ ਜੀ। ਇੱਥੇ ਸਾਡੇ ਦੋਵਾਂ ਪਿੰਡਾਂ ਦੇ ਜਿਹੜੇ ਚਰਚ ਨੇ ਉਹ ਵੀ ਪੂਰੀ ਦੁਨੀਆ ਵਰਲਡ ਦੇ ਵਿੱਚ ਮਸ਼ਹੂਰ ਨੇ। ਇੱਕ ਜਿਵੇਂ ਕਿ ਮਦਰ ਚਰਚ ਹੈ ਮਾਟਨਪੁਰ ਦਾ, ਇਸ ਤਰ੍ਹਾਂ ਹੀ ਇੱਕ ਮਦਰ ਚਰਚ ਯੰਗਸਟਰਾਬਾਦ ਤੋਂ ਹੈ, ਠੀਕ ਹੈ। ਇਸ ਤੋਂ ਇਲਾਵਾ ਇੱਥੋਂ ਜਿਹੜੀ ਸੁਗਾਤ ਹੈ, ਸਭ ਤੋਂ ਅੱਛੀ ਸੁਗਾਤ ਇੱਥੋਂ ਸਾਗ ਤੇ ਗੁੜ, ਇਹ ਬੜਾ ਅੱਛਾ ਇੱਥੋਂ ਦਾ ਕਮਾਦ ਤੇ ਜਿਹੜਾ ਸਾਗ ਹੈ ਨਾ ਉਹ ਬੜਾ ਮਜ਼ੇਦਾਰ ਹੈ ਇੱਥੋਂ ਦਾ, ਸਾਡੇ ਪਿੰਡਾਂ ਦਾ, ਦੋਵੇਂ ਪਿੰਡਾਂ ਦਾ। ਜਿਹੜਾ ਗੰਦਲਾਂ ਦਾ ਸਾਗ, ਦੇਸੀ ਸਾਗ ਹੈ ਨਾ, ਉਹ ਬਹੁਤ ਮਸ਼ਹੂਰ ਹੈ। ਤੇ ਸਾਡੇ ਜਿਹੜੇ ਬਰੂਨੇ ਮੁਲਕ ਓਵਰਸੀਜ਼ ਪਾਕਿਸਤਾਨੀ ਨੇ ਜਿਹੜੇ ਕਿ ਇੱਥੋਂ ਪਿੰਡ ਤੋਂ ਬਿਲੋਂਗ ਕਰਦੇ ਨੇ, ਇਸ ਮਿੱਟੀ ਤੋਂ ਜਨਮ ਲਿਆ ਜਿਨ੍ਹਾਂ ਨੇ, ਉਹ ਜਦੋਂ ਵੀ ਆਉਂਦੇ ਨੇ ਤਾਂ ਉਹ ਸਾਗ ਨੂੰ ਤੇ ਗੁੜ ਨੂੰ ਬਹੁਤ ਤਰਜੀਹ ਦਿੰਦੇ ਨੇ। ਤੇ ਇਸ ਸਾਡੀ ਜਿਹੜੀ ਨਿਊ ਜਨਰੇਸ਼ਨ ਨੂੰ ਤਾਂ ਇਸ ਦੋਵਾਂ ਪਿੰਡਾਂ ਦੀ ਮੈਂ ਕਹਿਣਾ ਤਾਂ ਨਹੀਂ ਚਾਹਾਂਗਾ ਸ਼ਾਇਦ ਇੰਨਾ ਨਾ ਪਤਾ ਹੋਵੇ ਤੇ ਨਾ ਇੰਨੀ ਮੁਹੱਬਤ ਹੋਵੇ ਜਿੰਨਾ ਕਿ ਸਾਡੀ ਵੱਡੇ ਨੇ, ਜਿਹੜੇ ਸਾਡੇ ਬਜ਼ੁਰਗ ਨੇ, ਜਿਨ੍ਹਾਂ ਇਹਨੂੰ ਆਬਾਦ ਕਰਨ ਵਾਸਤੇ, ਇਹਨੂੰ 4 ਚਾਂਦ ਲਾਉਣ ਵਾਸਤੇ ਕੋਈ ਕਸਰ ਨਹੀਂ ਛੱਡੀ ਹੈ। ਉਹ ਬਹੁਤ ਪਿਆਰ ਕਰਦੇ ਨੇ ਤੇ ਉਹ ਜਦੋਂ ਵੀ ਆਉਂਦੇ ਨੇ, ਜਿਹੜੇ ਉਹਨਾਂ ਵਿੱਚੋਂ ਬਜ਼ੁਰਗਾਂ 'ਚੋਂ ਚੰਦ ਸ਼ਖਸੀਅਤ ਰਹਿ ਗਏ ਨੇ, ਜ਼ਿੰਦਾ ਨੇ, ਜਿਹੜੇ ਕਿ ਇਸ ਟਾਈਮ
ਬਿਰੂਨੇ ਮੁਲਕ ਨੇ, ਉਹ ਜਦੋਂ ਵੀ ਆਉਂਦੇ ਨੇ ਤੇ ਇਸ ਮਿੱਟੀ ਨਾਲ ਬੜਾ ਪਿਆਰ ਕਰਦੇ ਨੇ ਤੇ ਦਸੰਬਰ ਦੇ ਵਿੱਚ ਅਕਸਰ ਜ਼ਿਆਦਾ ਲੋਕ ਸਾਡੇ ਦਸੰਬਰ ਦੇ ਵਿੱਚ ਆਉਂਦੇ ਨੇ ਜੀ। ਬਿਲਕੁਲ ਜੀ, ਇਕੱਠੇ ਸੈਲੀਬ੍ਰੇਟ ਕਰੀਦਾ, ਬਲਕਿ ਅਸੀਂ ਇੱਕ ਦੂਜੇ ਦੇ ਦੁੱਖ ਦਰਦ ਖੁਸ਼ੀ ਗਮੀ ਦੇ ਵਿੱਚ ਸਾਂਝੇ ਆ। ਠੀਕ ਹੈ, ਮੁਸਲਿਮ ਕ੍ਰਿਸਚਨ ਇਹ ਠੀਕ ਹੈ ਮਜ਼ਹਬ ਹੈ ਸਾਡੇ ਆਪਣੇ ਜਾਤ ਨੇ, ਅੱਲਾਹ ਤਾਲਾ ਇੱਕ ਹੈ, ਖੁਦਾ ਇੱਕ ਹੈ, ਰੱਬ ਇੱਕ ਹੈ, ਸਾਰੇ ਜਿੰਨੇ ਵੀ ਅਸੀਂ ਨਾਂ ਰੱਖੀਏ ਖੁਦਾ ਇੱਕ ਹੈ, ਇੱਕ ਮਾਨ ਹੈ ਸਾਡਾ। ਠੀਕ ਹੈ ਜੀ, ਤੇ ਸਾਡਾ ਕਦੀ ਮਜ਼ਹਬੀ ਤਸੱਬ ਨਹੀਂ ਪੈਦਾ ਹੋਇਆ ਤੇ ਨਾਲੇ ਦੋਵੇਂ ਪੜ੍ਹੇ ਲਿਖੇ ਲੋਕ ਪਿੰਡ ਨੇ। ਅਸੀਂ ਇੱਥੋਂ ਬੜੇ ਬਿਊਰੋਕਰੇਟਸ ਪੈਦਾ ਹੋਏ ਨੇ, ਬਹੁਤ ਵੱਡੇ ਸਿਆਸਤਦਾਨ ਪੈਦਾ ਹੋਏ ਨੇ, ਇੱਥੋਂ ਬਹੁਤ ਵੱਡੇ ਟੀਚਰ ਪੈਦਾ ਹੋਏ ਨੇ। ਇੱਥੇ ਅਸਿਸਟੈਂਟ ਕਮਿਸ਼ਨਰ ਵੀ ਰਹੇ ਨੇ, DC ਸਾਹਿਬ ਵੀ ਰਹੇ ਨੇ, MN MPS ਡਾਕਟਰ, ਡਿਸਟ੍ਰਿਕਟ ਸੈਸ਼ਨ ਜੱਜ, ਯਾਨੀ ਕਿ ਰੱਬ ਦੀ ਜ਼ਾਤ ਨੇ ਇੱਥੋਂ ਬੜੇ ਬੜੇ ਵੱਡੀ ਸ਼ਖਸੀਅਤਾਂ ਪੈਦਾ ਕੀਤੀਆਂ ਨੇ। ਟੀਚਰਸ, ਡਾਕਟਰਸ, ਨਰਸਿਸ, ਬਹੁਤ ਪੜ੍ਹੇ ਲਿਖੇ ਲੋਕ ਇੱਥੋਂ ਬਿਲੋਂਗ ਕਰਦੇ ਨੇ। ਜੀ ਮਸ਼ਹੂਰ ਨਾਂ ਜੀ, ਇੱਥੋਂ ਅਗਰ ਜਦੋਂ ਮਾਟਨਪੁਰ ਯੰਗਸਟਰਾਬਾਦ ਦਾ ਨਾਂ ਲਿਆ ਜਾਂਦਾ ਸਭ ਤੋਂ ਪਹਿਲਾਂ ਮੇਰੇ ਮੌਸਨ, ਮੇਰੇ ਵੱਡੇ ਭਾਈ ਜਨਾਬ ਤਾਰਸੀ ਕੈਸਰ MNA। ਠੀਕ ਹੈ, ਉਸ ਤੋਂ ਬਾਅਦ ਉਹਨਾਂ ਛੋਟੇ ਭਾਈ ਰੁਸਤਮ ਸਿੰਘ ਕੈਸਰ MP ਰਹੇ ਨੇ ਪੰਜਾਬ ਦੇ। ਫਿਰ ਇਸ ਤਰ੍ਹਾਂ ਹੀ ਸਰਕਾਰੀ ਮਹਿਕਮਿਆਂ ਦੇ ਵਿੱਚ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਸਾਹਿਬ ਡੇਵਿਡ ਫਜ਼ਲਦੀਨ ਸਾਹਿਬ ਜੱਜ ਰਹੇ ਨੇ ਇੱਥੋਂ ਦੇ, ਮਾਟਨਪੁਰ ਤੋਂ ਉਹਨਾਂ ਤਲਕ ਸੀ। MN MP ਦਾ ਵੀ ਮਾਟਨਪੁਰ ਤੋਂ ਤਲਕ ਸੀ। ਇਸ ਤਰ੍ਹਾਂ ਆਪਣਾ ਸਪੀਕਰ ਸਨ ਪੰਜਾਬ ਅਸੈਂਬਲੀ ਦੇ ਚੰਦੂ ਲਾਲ ਸਾਹਿਬ, ਉਹਨਾਂ ਦਾ ਤਲਕ ਯੰਗਸਟਰਾਬਾਦ ਤੋਂ ਸੀ।